ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਤੁਹਾਡੀਆਂ ਲਿਖਤਾਂ ਤੇ ਜੋ ਗੁਰਬਾਣੀ ਵਿਚਾਰਾਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਵੈਸੇ ਆਪਣੇ ਵਿਊਅਰਸ ਨਾਲ ਧੱਕਾ ਕਰਦੇ ਹਾਂ ਜੀ, ਉਹ ਸਾਨੂੰ ਲਿਖਦੇ ਨੇ, ਬਹੁਤ ਪਿਆਰ ਨਾਲ ਲਿਖਦੇ ਨੇ, ਅਸੀਂ ਐਕਨੋਲਜ ਵੀ ਕਰਦੇ ਹਾਂ ਉਹਨਾਂ ਨੂੰ ਆਪਣੇ ਮਨ 'ਚ ਜੀ। ਲੇਕਿਨ ਬਹੁਤ ਵਾਰ ਮੈਨੂੰ ਇਹ ਹੁੰਦਾ ਹੈ ਕਿ ਵੀ ਅਸੀਂ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੈ ਉਹ ਸ਼ੇਅਰ ਕਰੀਏ ਆਪਣੇ ਪਿਆਰਿਆਂ ਦੇ ਨਾਲ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਬਿਲਕੁਲ। ਔਰ ਅੱਜ ਅਸੀਂ ਜਿਹੜਾ ਵੀ ਕੁਝ ਡਿਸਕਸ ਕਰ ਸਕਦੇ ਹਾਂ ਉਹਨਾਂ ਦੀਆਂ ਲਿਖਤਾਂ ਦਾ, ਵੀਰ ਨਵਰੂਪ ਸਿੰਘ ਜਿਹੜੇ ਫੇਸਬੁੱਕ ਤੇ ਸਾਨੂੰ ਬਹੁਤ ਆਲਾ ਜਾਣਕਾਰੀ ਵੀ ਭੇਜਦੇ ਨੇ, ਬਹੁਤ ਵਾਰੀ ਚੰਗੇ ਆਰਟੀਕਲਸ ਤੇ ਲਿੰਕਸ ਹੁੰਦੇ ਨੇ। ਔਰ ਪਿਛਲੇ ਦਿਨਾਂ 'ਚ ਅਸੀਂ ਇਹ ਕਿਹਾ ਸੀ ਕਿ ਵੀ ਅੱਜ ਸਾਡੇ ਵੱਡੇ ਹਿੱਸੇ ਦੇ ਲਈ ਜਿਹੜਾ ਰਾਜ ਕਰੇਗਾ ਖਾਲਸਾ ਇੱਕ ਰਿਚੁਅਲ ਬਣ ਗਿਆ, ਇੱਕ ਰੀਤੀ ਰਿਵਾਜ ਰਸਮ ਬਣ ਗਈ ਹੈ। ਤੇ ਉਹਨਾਂ ਨੇ ਨਾਲ ਦੀ ਨਾਲ ਫੇਸਬੁੱਕ ਤੇ ਆਪਣੇ ਇਹ ਮੈਸੇਜ ਲਿਖਿਆ, ਰਾਜ ਕਰੇਗਾ ਖਾਲਸਾ ਦੋਹਰਾ ਇਜ਼ ਨੋਟ ਏ ਰਿਚੁਅਲ ਡਾਕਟਰ ਸਾਹਿਬ। Every time I say it during Ardas, I see Basanti Surme flag, Basanti Surmei flag in front of my eyes. Nice. और मैं कदरदान है, मैं समझदा भी ਜਦੋਂ ਮੈਂ ਕਿਹਾ ਵੀ ਹੈ ਜੇ ਸ਼ਾਇਦ ਮੈਂ ਇਹੀ ਕਿਹਾ ਕਿ ਵੀ ਸਾਡੇ ਬਹੁਤ ਸਾਰਿਆਂ ਲਈ ਇਹ ਬਣ ਗਿਆ। ਸੋ ਜਦੋਂ ਮੈਂ ਸਾਡੇ ਵੀ ਕਹਿ ਕੇ ਆਪਣੇ ਆਪ ਨੂੰ ਔਨ ਕਰ ਰਿਹਾ ਹੁੰਦਾ ਹੈ, ਮੈਂ ਕਹਿਣ ਦਾ ਇਹਦਾ ਮਤਲਬ ਇਹੀ ਸੀ ਕਿ ਜੇ ਸੱਚਮੁੱਚ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ ਤਾਂ ਵੀਰ ਜਿਹੜੇ ਨੇ ਨਵਰੂਪ ਸਿੰਘ ਹੋਰਾਂ ਨੇ ਕਿਹਾ ਵੀ ਉਹਨਾਂ ਦੇ ਸਾਹਮਣੇ ਬਸੰਤੀ ਸੁਰਮਈ ਫਲੈਗ, ਕਿਉਂਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਇਹ ਦੋ ਰੰਗ ਨੇ ਜਿਹੜੇ ਸਾਡੇ ਖਾਲਸਾਈ ਨਿਸ਼ਾਨ ਨੇ, ਝੰਡੇ ਦੇ ਨੇ। ਔਰ ਜ਼ਾਹਰ ਹੈ ਕਿ ਉਹਨਾਂ ਨੇ ਕਿਹਾ ਵੀ ਹੋਣਾ ਇਵੇਂ ਹੀ ਚਾਹੀਦਾ। ਜਦੋਂ ਅਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਉਹਨੂੰ ਸਾਨੂੰ ਲੱਗੇ ਵੀ ਅਸੀਂ ਕੱਟਣੇ ਨੇ ਗੁਲਾਮੀ ਦੇ ਸੰਗਲ, ਬੀੜੀਆਂ, ਹੱਥਕੜੀਆਂ। ਔਰ ਮੈਂ ਸਲੂਟ ਕਰਦਾ ਵੀਰ ਨਵਰੂਪ ਸਿੰਘ ਜੀ ਦੀ ਸਪਿਰਿਟ ਨੂੰ। ਅਹਿਸਾਨ ਖਾਨ ਜੀ ਨੇ ਸਾਨੂੰ ਲਿਖਿਆ, ਸਲਾਮ ਐਂਡ ਗੁਰਫਤਿਹ। ਮਾਈ ਦਿਸ ਮੈਸੇਜ ਵਿਲ ਫਾਈਂਡ ਯੂ ਇਨ ਗੁੱਡ ਹੈਲਥ ਐਂਡ ਸਪਿਰਿਟ। ਆਈ ਲਿਵ ਇਨ ਨਿਊਯਾਰਕ ਫॉर 35 years. Few years ago I found your show by accident, never missed since. ਬਹੁਤ ਸ਼ੁਕਰੀਆ ਅਹਿਸਾਨ ਖਾਨ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਹੋ, ਸਾਨੂੰ ਵੀ ਖੁਸ਼ੀ ਹੁੰਦੀ ਹੈ। ਔਰ ਇਹੀ ਸਾਡੇ ਜੀਵਨ ਦਾ ਇੱਕ ਮਕਸਦ ਵੀ ਬਣ ਗਿਆ ਹੈ ਕਿ ਆਪਸ ਦੇ ਵਿੱਚ ਜਿੱਥੇ ਇੱਕ ਪਾਸੇ ਹਿੰਦੂ ਤਵੀਆਂ ਨੇ ਨਫ਼ਰਤ ਦਾ ਠੇਕਾ ਲਿਆ ਹੋਇਆ ਹੈ, ਅਸੀਂ ਠੇਕੇਦਾਰ ਤਾਂ ਨਹੀਂ ਬਣ ਸਕਦੇ ਪਰ ਪਿਆਰ ਦੇ ਦਿਹਾੜੀਦਾਰ ਜ਼ਰੂਰ ਹੈ। ਅਸੀਂ ਜਿਹੜਾ ਇਸ ਗੱਲ ਨੂੰ ਰੱਬ ਰਹਿਮਤ ਕਰੇ ਕਿ ਅਸੀਂ ਉਸ ਪਿਆਰ ਦੀ ਆਪਸੀ ਸਾਂਝਾਂ ਨੂੰ ਅੱਗੇ ਤੋਰਦੇ ਰੱਖੀਏ। I have learned lots from you. Political science and history was my major in college. I am from Jhelum, Pakistani Punjab. I love Punjabi and my family migrated from Ambala. Today I am going to ask the meaning of two words. Those are typically related to your religion. Please explain what is Taksali and Shromani. Respect and love to you and sister ਨੀਲਮ ਕੌਰ। ਥੈਂਕ ਯੂ ਸੋ ਮਚ। ਪਹਿਲਾਂ ਤਾਂ ਅਹਿਸਾਨ ਖਾਨ ਜੀ ਬਹੁਤ ਬਹੁਤ ਸ਼ੁਕਰੀਆ ਲਿਖਣ ਦੇ ਲਈ। ਤੁਹਾਡੇ ਬਜ਼ੁਰਗ ਅੰਬਾਲੇ ਤੋਂ ਆਏ, ਉਹੀ ਧਰਤੀ ਹੈ ਸਾਡੀ, ਉਹੀ ਸਾਡੀਆਂ ਸਾਂਝਾਂ, ਪਿਆਰ, ਉਹ ਸਾਰਾ ਰੱਬ ਰਹਿਮਤ ਕਰੇ ਅਸੀਂ ਵਾਪਸ ਉਸ ਜ਼ਹਿਨੀ ਜ਼ੋਨ ਦੇ ਵਿੱਚ ਆਈਏ ਜਿਹਦੇ 'ਚ ਅਸੀਂ ਇੱਕ ਦੂਸਰੇ ਨੂੰ ਗਲਵਖੜੀ 'ਚ ਪਿਆਰ ਦੇ ਨਾਲ ਔਰ ਉਹਨਾਂ ਸਾਂਝਾਂ ਨੂੰ ਅੱਗੋਂ ਮਜ਼ਬੂਤ ਕਰੀਏ। ਉਹਨਾਂ ਨੇ ਦੋ ਲਫ਼ਜ਼ ਉਹਨਾਂ ਨੇ ਕਿਹਾ ਕਿ ਵੀ ਟਕਸਾਲੀ ਔਰ ਸ਼੍ਰੋਮਣੀ ਦਾ ਕੀ ਮਤਲਬ ਹੈ। ਦੇਖੋ ਟਕਸਾਲ ਤਾਂ ਸ਼ਾਇਦ ਲਫ਼ਜ਼ ਵੀ ਪਰਸ਼ੀਅਨ ਦਾ ਹੋਏਗਾ, ਜਿੱਥੇ ਟਕੇ ਘੜੇ ਜਾਂਦੇ ਨੇ, ਮਿੰਟ ਦੇ ਲਈ ਲਫ਼ਜ਼ ਟਕਸਾਲ ਸੀ। ਤੇ ਜਦੋਂ ਅਸੀਂ ਕਿਸੇ ਬਾਰੇ ਕਹਿੰਦੇ ਸੀ ਕਿ ਭਾਈ ਇਹ ਖਰਾ ਹੈ, ਇਹ ਸਿੱਕਾ ਖਰਾ ਹੈ, ਖਰੇ ਦਾ ਮਤਲਬ ਹੈ ਵੀ ਟਕਸਾਲੀ ਸਿੱਕਾ ਹੈ ਕਿ ਟਕਸਾਲ ਚੋਂ ਆਇਆ, ਜਾਲੀ ਨਹੀਂ। ਕਿਉਂਕਿ ਜਿਹੜਾ ਖੋਟ ਰਲਾ ਕੇ ਜਾਲੀ ਸਿੱਕੇ ਜਦੋਂ ਚਾਂਦੀ ਦੇ ਰੁਪਈਏ ਵੀ ਸੀ ਮਿੰਟਸ ਚੋਂ ਨਿਕਲਦੇ, ਹੁਣ ਤਾਂ ਕਰੰਸੀਜ਼ ਪ੍ਰਿੰਟ ਹੁੰਦੀਆਂ ਨੇ, ਉਦੋਂ ਵੀ ਖੋਟ ਵਾਲਾ ਕੰਮ ਤੇ ਨਾਲ ਨਾਲ ਰਹਿੰਦੇ ਨੇ, ਜਿਵੇਂ ਹੁਣ ਵੀ ਜਾਲੀ ਕਰੰਸੀ ਛਾਪਣ ਵਾਲੇ ਵੀ ਨੇ। ਪਰ ਜਿਹਨੂੰ ਇਹ ਕਹਿਣਾ ਹੁੰਦਾ ਸੀ ਕਿ ਵੀ ਜਿਵੇਂ ਸ਼ਾਇਦ ਕਿੰਨੇ ਕੈਰਟ ਦਾ ਸੋਨਾ ਠੀਕ ਮੰਨਿਆ ਜਾਂਦਾ, 24 ਯਾਨੀ ਕਿ 24 ਕੈਰਟ ਦਾ ਸੋਨਾ ਹੈ, ਇਵੇਂ ਹੀ ਕਿਹਾ ਜਾਂਦਾ ਸੀ ਕਿ ਭਾਈ ਇਹ ਬਿਲਕੁਲ ਖਰਾ ਰੁਪਈਆ ਹੈ। ਤੇ ਇਹੀ ਟਕਸਾਲੀ ਟਰਮ ਕਿ ਵੀ ਇਹ ਬਿਲਕੁਲ ਟਕਸਾਲ ਚੋਂ ਘੜਿਆ ਹੋਇਆ ਹੈ। ਜਿਹੜੇ ਬਿਲਕੁਲ ਸਿੱਕੇਬੰਦ ਇਮਾਨਦਾਰ ਨੇ, ਆਪਣੀ
ਆਈਡੀਓਲੋਜੀ ਦੇ ਨਾਲ, ਜਿਨ੍ਹਾਂ ਨੂੰ ਅਸੀਂ ਖਰੇ ਇਨਸਾਨ, ਜਦੋਂ ਕਿਸੇ ਵੀ ਭਾਵੇਂ ਤੁਸੀਂ ਸਿਆਸੀ ਵੀ ਇਹਨੂੰ ਇਸਤੇਮਾਲ ਕੀਤਾ, ਜਿਵੇਂ ਅਕਾਲੀਆਂ ਬਾਰੇ ਜਿਹੜੇ ਸੱਚੇ ਮੁੱਚੇ ਅਕਾਲੀ ਨੇ ਕਹਿਣਗੇ ਜੀ ਉਹ ਟਕਸਾਲੀ ਅਕਾਲੀ ਹੈ, ਤਾਂ ਮਤਲਬ ਇਹ ਹੈ ਕਿ ਖਰਾ ਪਰਖਿਆ ਹੋਇਆ ਜਿਹੜਾ ਬਿਲਕੁਲ ਜਿਹਦੇ 'ਚ ਕੋਈ ਖੋਟ ਨਹੀਂ ਹੈ। ਸੋ ਇਹ ਟਕਸਾਲੀ ਦੀ ਸੈਂਸ ਹੈ। ਔਰ ਦੂਸਰਾ ਲਫ਼ਜ਼ ਜਿਹੜਾ ਉਹਨਾਂ ਨੇ ਕਿਹਾ ਸ਼੍ਰੋਮਣੀ, ਸ਼੍ਰੋਮਣੀ ਦਾ ਮਤਲਬ ਹੈ ਜਿਵੇਂ ਅਸੀਂ ਬਿਲਕੁਲ ਜਿਹੜਾ ਸਭ ਤੋਂ ਟੌਪ ਤੇ ਹੈ, ਖਾਸ। ਜੇ ਹੁਣ ਨਾ, ਕਿਉਂਕਿ ਬਹੁਤਿਆਂ ਨੂੰ ਸ਼ਾਇਦ ਸਾਡੇ ਪੰਜਾਬੀ ਭਰਾਵਾਂ ਨੂੰ ਦੂਸਰੇ ਪਾਸੇ, ਜਿਵੇਂ ਗੁਰਦੁਆਰਾ ਕਮੇਟੀਆਂ ਜਿਹੜੀਆਂ ਸੀ ਉਹ ਤਾਂ ਲੋਕਲ ਕਮੇਟੀਆਂ ਸੀ, ਸੋ ਜਿਹੜੀ ਉਹਨਾਂ ਸਾਰਿਆਂ ਦੀ ਸਭ ਤੋਂ ਸੁਪਰੀਮ ਬਾਡੀ, ਉਹਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਪ੍ਰਬੰਧਕ ਕਮੇਟੀਆਂ ਜਿਹੜੀਆਂ ਮੈਨੇਜ ਕਰਦੀਆਂ ਨੇ ਉਹ ਤਾਂ ਹੈ ਹੀ ਨੇ। ਸੋ ਇਹ ਸੀ ਸ਼੍ਰੋਮਣੀ ਕਿ ਵੀ ਸੁਪਰੀਮ, ਉਸ ਤੋਂ ਉੱਤੇ ਕੋਈ ਨਹੀਂ ਹੈ। ਸੋ ਉਹਦੇ ਚੋਂ ਹੀ, ਕਿਉਂਕਿ ਜਦੋਂ ਅਕਾਲੀ ਜਥੇ ਪੋਲੀਟੀਕਲੀ ਬਣੇ, ਅੱਡ-ਅੱਡ ਜ਼ਿਲ੍ਹਿਆਂ ਦੇ ਸੀ, ਅੱਡ-ਅੱਡ ਇਲਾਕਿਆਂ ਦੇ ਸੀ, ਤੇ ਜਿਹੜੀ ਉਹਨਾਂ ਦੀ ਸੁਪਰੀਮ ਬਾਡੀ ਬਣੀ ਉਹਦਾ ਨਾਂ ਸ਼੍ਰੋਮਣੀ ਅਕਾਲੀ ਦਲ। ਸੋ ਸ਼੍ਰੋਮਣੀ ਦਾ ਮਤਲਬ ਸਿੰਪਲ ਜੇ ਕਹਿਣਾ ਹੋਏ ਤੇ ਸੁਪਰੀਮ ਬਾਡੀ, ਕਿ ਭਾਈ ਇਸੇ ਤਰ੍ਹਾਂ ਜੇ ਕੋਈ ਫਕੀਰ ਹੈ ਜਾਂ ਸੰਤ ਹੈ, ਜਿਵੇਂ ਉਹ ਕਹਿੰਦਾ ਸੀ ਸ਼੍ਰੋਮਣੀ ਸੰਤ, ਕਿ ਵੀ ਇਹ ਸੰਤ ਸਾਰੇ ਨੇ ਪਰ ਉਹਨਾਂ 'ਚ ਜਿਹੜਾ ਸਭ ਤੋਂ ਅਵਲ ਦੇ ਲਿਹਾਜ਼ ਨਾਲ ਮੈਂ ਸਮਝਦਾ ਵੀ ਠੀਕ ਲਫ਼ਜ਼ ਟੌਪ ਦੇ ਉੱਤੇ ਹੋਏਗਾ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਮੁਹੰਮਦ ਰਫੀਕ ਜੀ ਦਾ ਮੈਂ ਇੱਕ ਕਮੈਂਟ ਪੜ੍ਹ ਕੇ ਫਿਰ ਗੁਰਬਾਣੀ ਵਿਚਾਰ ਵੱਲ ਆਵਾਂਗਾ। ਉਹਨਾਂ ਨੇ ਕਿਹਾ, ਮੁਹੰਮਦ ਰਫੀਕ ਜੀ ਜਿਹੜੇ ਰੈਗੂਲਰਲੀ ਸਾਨੂੰ ਫੇਸਬੁੱਕ ਤੇ ਵੀ ਲਿਖਦੇ ਨੇ ਔਰ ਉਹਨਾਂ ਦਾ YouTube ਤੇ ਵੀ ਕਮੈਂਟ ਹੁੰਦੇ ਨੇ। ਡਾਕਟਰ ਸਾਹਿਬ, ਆਈ ਐਪਰੀਸ਼ੀਏਟ ਯੂਰ ਐਗਜ਼ੌਸਟਿਵ analysis of current and past developments around the world, in most important being its fallout vis-a-vis its impact on South Asia. Very correctly been pointed out that alliances at times become compulsions. In the same context, we see India has picked up courage to merge Kashmir and beyond doubt is trying to consolidate its position to crush Khalistan independence movement. There is a dire need to give a serious thought to this nefarious approach. Once again, my thanks for your nice analysis. ਸੋ ਜ਼ਾਹਰ ਹੈ ਉਹਨਾਂ ਨੇ ਕਿਹਾ ਕਿ ਵੀ ਬਹੁਤ ਵਾਰ ਇਹ ਜਿਹੜੇ ਅਲਾਇੰਸ ਜਾਂ ਆਪਸੀ ਗੱਠਜੋੜ ਬਣਦੇ ਨੇ ਇਹ ਲੋੜ ਚੋਂ ਪੈਦਾ ਹੁੰਦੇ ਨੇ, ਕਈ ਵਾਰ ਇਹ ਮਜਬੂਰੀ ਵੀ ਹੁੰਦੀ ਹੈ। ਔਰ ਇਸ ਵੇਲੇ ਜਿਸ ਕਿਸਮ ਦੇ ਹਾਲਾਤ 'ਚ ਇੰਡੀਆ ਨੇ ਕਸ਼ਮੀਰ ਨੂੰ ਜ਼ਬਰਦਸਤੀ ਆਪਣੇ ਨਾਲ ਨੂੜਿਆ ਔਰ ਖਾਲਿਸਤਾਨ ਦੀ ਇੰਡੀਪੈਂਡੈਂਸ ਮੂਵਮੈਂਟ ਨੂੰ ਵੀ ਕ੍ਰਸ਼ ਕਰ ਰਹੇ ਨੇ, ਉਹ ਇਹ ਕਹਿਣਾ ਚਾਹੁੰਦੇ ਨੇ ਕਿ ਜ਼ਾਹਿਰਾ ਤੌਰ ਤੇ ਕਿਉਂਕਿ ਅਮਰੀਕਾ ਔਰ ਇੰਡੀਆ ਅਲਾਇੰਸ ਹੈ ਅਗੇਂਸਟ ਚਾਈਨਾ, ਔਰ ਇਸ ਸਾਰੇ 'ਚ ਉਹਨਾਂ ਨੂੰ ਵੀ ਲੱਗਾ ਕਿ ਵੀ ਪਾਕਿਸਤਾਨ ਵੀ ਆਪਣੇ ਘਰੇਲੂ ਸਮੱਸਿਆਵਾਂ 'ਚ ਫਸਿਆ ਹੋਇਆ ਹੈ, ਇਕਨੋਮਿਕਲ ਔਰ ਦੂਸਰੇ ਤੀਸਰੇ ਕ੍ਰਾਈਸਿਸ ਵੀ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਇਹ ਗੱਲ ਦਾ ਵੱਲ ਧਿਆਨ ਦੇਣਾ ਹੋਏਗਾ ਕਿ ਜਿਹੜਾ ਇਹਨਾਂ ਦਾ ਨਾਪਾਕ ਏਜੰਡਾ, ਨੈਫੀਰੀਅਸ ਡਿਜ਼ਾਈਨ, ਉਹਨੂੰ ਅਸੀਂ ਕਿਵੇਂ ਆਂਡੂ ਕਰ ਸਕਦੇ ਹਾਂ। ਸੋ ਮੁਹੰਮਦ ਰਫੀਕ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਔਰ ਹੁਣ ਅਸੀਂ ਆਪਣੇ ਬਾਬਾ ਫਰੀਦ ਗੰਜ ਸ਼ੱਕਰ ਜੀ ਦੇ ਸ਼ਲੋਕ ਜਿਹੜੇ ਟੁਵਰਡਸ 130 ਟੋਟਲ ਨੇ, ਉਹਨਾਂ 'ਚ ਅਖੀਰਲੇ ਜਿਹੜੇ ਹੁਣ ਅਸੀਂ ਵਿਚਾਰ ਰਹੇ ਹਾਂ ਗੁਰੂ ਸਾਹਿਬਾਨ ਨੇ ਹੀ ਫਰਮਾਏ ਨੇ, ਲੇਕਿਨ ਉਹਨਾਂ ਨੇ ਬਾਬਾ ਫਰੀਦ ਜੀ ਦੀ ਨਜ਼ਰ ਕੀਤੇ ਨੇ। ਔਰ ਅੱਜ ਅਸੀਂ 3 ਸ਼ਲੋਕ ਇਨ ਬਰੀਫ ਜਿਹੜੇ ਇੱਕੋ ਹੀ ਥਾਟ ਵੱਲ, ਪਹਿਲਾਂ ਤਾਂ ਜਿਹੜੇ ਚੈਲੰਜਸ ਹਿਊਮਨ ਸੋਲ ਨੂੰ ਨੇ, ਇਨਸਾਨੀ ਰੂਹ ਕਿਵੇਂ ਅੱਡ-ਅੱਡ ਵਿਕਾਰਾਂ, ਅੱਡ-ਅੱਡ ਜਿਹੜੀਆਂ ਟੈਂਪਟੇਸ਼ਨਸ ਨੇ ਉਹਨਾਂ ਦਾ ਸ਼ਿਕਾਰ ਹੈ। ਔਰ ਇਹ ਸ਼ਲੋਕ ਹੈ, ਸਰਵਰ ਪੰਖੀ ਹਿਕੜੋ ਫਾਹੀ ਵਾਲ 50, ਇਹੋ ਤਨ ਲਹਿਰੀ ਗੜ ਥੀਆ ਸੱਚੇ ਤੇਰੀ ਆਸ। ਸਰਵਰ ਤਲਾਬ ਨੂੰ ਕਹਿੰਦੇ ਨੇ ਕਿ ਭਾਈ ਇਸ ਹਿਕੜੋ, ਹਿੱਕ ਲੈਂਦੇ ਪੰਜਾਬ 'ਚ ਤੁਸੀਂ 1 2 3 ਹਿੱਕ, ਹੁਣ ਇੱਕੋ ਹੀ ਪੰਛੀ ਹੈ ਕਿ ਇਸ ਤਲਾਬ ਦੇ ਵਿੱਚ ਰੂਹ, ਹੁਣ ਇਹ ਤਲਾਬ ਹੈ ਹਿਊਮਨ ਬਾਡੀ, ਔਰ ਸਰਵਰ ਪੰਖੀ ਹਿਕੜੋ ਫਾਹੀ ਵਾਲ 50, ਫਾਹੀ ਵਾਲ ਹੈ ਜਿਨ੍ਹਾਂ ਨੇ ਜਿਹੜਾ ਫਸਾਣ ਵਾਲੇ ਸ਼ਿਕਾਰੀ, ਇਹ ਨੇ ਟੈਂਪਟੇਸ਼ਨਸ, ਕਾਮ ਕ੍ਰੋਧ ਲੋਭ ਮੋਹ ਹੰਕਾਰ ਗਰੀਡ, ਕਿ ਇਸ ਰੂਹ ਨੂੰ ਜਿਹੜੀ ਇਸ ਵਜੂਦ ਦੇ ਵਿੱਚ ਹੈ ਫਸਾਣ ਲਈ ਜਿਹੜੇ ਨੇ ਫਾਹੀ ਵਾਲ 50, ਇਹੋ ਤਨ ਲਹਿਰੀ ਗੜ ਥੀ। ਕਿਉਂਕਿ ਤਲਾਬ ਦੀ ਗੱਲ ਹੈ ਕਿ ਲਹਿਰਾਂ ਵਕਾਰਾਂ ਦੀਆਂ ਤੇਜ਼ੀ ਨਾਲ ਚੱਲ ਰਹੀਆਂ ਨੇ, ਸੱਚੇ ਤੇਰੀ ਆਸ ਹੈ ਵਾਹਿਗੁਰੂ,
ਤੂੰ ਹੀ ਹੈ ਜੇ ਮੈਨੂੰ ਇਸ ਸਾਰੇ ਚੋਂ ਫਾਈ ਵਾਲਾਂ ਤੋਂ ਕੱਢ ਕੇ ਆਪਣੇ ਨਾਲ ਜੋੜ ਲੈ, ਆਪਣੀ ਪਿਆਰ ਮੁਹੱਬਤ ਦੇ ਵਿੱਚ ਲੈ ਆਏ। ਅੱਛਾ ਔਰ ਫਿਰ ਦੋ ਸ਼ਲੋਕ, ਇੱਕ ਸਵਾਲ ਰੂਪ ਚ ਹੈ, ਇੱਕ ਜਵਾਬ ਰੂਪ ਚ ਹੈ। ਵੈਸੇ ਬਹੁਤ ਵਾਰੀ ਵਿਆਹਾਂ ਸ਼ਾਦੀਆਂ ਆਨੰਦ ਕਾਰਜਾਂ ਵੇਲੇ ਸਾਡੇ ਰਾਗੀ ਬੱਚੀਆਂ ਨੂੰ ਸੁਣਾਉਣ ਤੇ ਲੱਗੇ ਹੁੰਦੇ ਨੇ ਕਿ ਘਰ ਵਾਲਿਆਂ ਦੀ ਤੂੰ ਕਿਵੇਂ ਖਿਦਮਤ ਕਰਨੀ ਹੈ, ਪਰ ਇਹ ਰੂਹ ਦੀ ਰੱਬ ਦੇ ਨਾਲ ਮਿਲਾਪ ਦੀ ਗੱਲ ਹੈ। ਅੱਛਾ ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੇ ਕੰਤ। ਕਿ ਮੈਂ ਉਹ ਕਿਹੜੇ ਅੱਖਰ ਬੋਲਾਂ, ਕਿਹੜੀ ਜ਼ਬਾਨ ਕਰਾਂ, ਕਿਹੜੇ ਗੁਣ ਮੇਰੇ ਚ ਹੋਣ, ਕਿਹੜੇ ਮੇਰਾ ਸਭ ਤੋਂ ਸੁਪਰੀਮ ਮੰਤਰ ਹੋਏ ਜਿਹੜਾ ਮੇਰੀ ਜ਼ਬਾਨ ਤੇ ਆਏ ਔਰ ਮੈਂ ਉਸ ਮੰਤਰ ਨੂੰ ਹਾਸਲ ਕਰਾਂ, ਔਰ ਮੈਂ ਕਿਹੜਾ ਪਹਿਰਾਵਾ ਪਹਿਨਾ। ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੇ ਕੰਤ। ਜਿਹਦੇ ਨਾਲ ਰੱਬ ਪਿਆਰਾ, ਜਿਹੜਾ ਸਾਡਾ ਸਭ ਦਾ ਖਸਮ ਹੈ, ਮਾਲਕ ਹੈ, ਉਹਨੂੰ ਅਸੀਂ ਮਿਲ ਸਕੀਏ। ਤੇ ਅਗਲੇ ਸ਼ਲੋਕ 'ਚ ਇਸ ਦਾ ਜਵਾਬ ਹੈ, ਨਿਵਣ ਸੋ ਅੱਖਰ, ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਕਿ ਜੇ ਉਸ ਰੱਬ ਨੂੰ ਪਾਣਾ ਹੈ, ਕੰਤ ਨੂੰ ਪਾਣਾ ਹੈ, ਆਪਣੇ ਪਿਆਰੇ ਨੂੰ ਹਾਸਲ ਕਰਨਾ ਹੈ, ਸੋ ਨਿਵਣ ਸੋ ਅੱਖਰ। ਨਿਮਰਤਾ, ਨਿਵਣ ਹੁੰਦਾ ਨਿਰਮਾਣਤਾ, ਹਿਊਮਿਲਿਟੀ, ਆਜ਼ਜ਼ੀ। ਕਿ ਰੱਬ ਦੇ ਸਾਹਮਣੇ ਹੰਕਾਰ, ਹਰ ਜਿਉ ਹੰਕਾਰ ਨਾ ਭਾਵੇ। ਉਹਦੇ ਅੱਗੇ ਹੰਕਾਰ ਨਹੀਂ ਹੈ, ਉਹਦੇ ਅੱਗੇ ਅਰਦਾਸ ਹੈ। ਅਰਦਾਸ ਤੁਹਾਨੂੰ ਆਜ਼ਜ਼ੀ ਚ ਲਿਆਂਦੀ ਹੈ, ਨਿਮਰਤਾ ਚ ਲਿਆਂਦੀ ਹੈ। ਨਿਵਨ ਸੋ ਅੱਖਰ, ਖਵਣ ਗੁਣ। ਖਵਣ ਹੁੰਦਾ ਹੈ ਫॉरगिवनेस, ਮਾਫ ਕਰਨ ਦੀ ਭਾਵਨਾ। ਕਿ ਜ਼ਿੰਦਗੀ ਚ ਤੁਸੀਂ ਜੇ ਫॉरगिवनेस ਵਾਲਾ ਐਟੀਟਿਊਡ ਰੱਖਦੇ ਹੋ, ਇਹ ਵੀ ਰੱਬ ਨੂੰ ਚੰਗਾ ਲੱਗਦਾ, ਕਿਉਂਕਿ ਰੱਬ ਖੁਦ ਮਾਫ ਕਰਨ ਵਾਲਾ ਹੈ। ਤੇ ਤੁਹਾਡੇ ਸੁਭਾਅ ਦੇ ਵਿੱਚ ਮਾਫੀ ਦਾ ਗੁਣ ਹੋਏ। ਹਾਲਾਂ ਖਵਣ ਦੇ ਅਰਥ ਜਿਹੜੇ ਨੇ ਇਸ ਨੂੰ ਸਹਾਰਨਾ ਵੀ ਕੀਤੇ ਨੇ, ਕਿ ਸਹਿਨ ਸ਼ਕਤੀ, ਜਿਹਦੇ ਜੋ ਵੀ ਵਾਪਰੇ ਉਹਨੂੰ ਰੱਬ ਦਾ ਭਾਣਾ ਕਰਕੇ ਮੰਨਣਾ। ਸੋ ਭਾਣਾ ਤੁਸੀਂ ਉਦੋਂ ਹੀ ਮੰਨਦੇ ਹੋ ਜਦੋਂ ਸ਼ਿਕਾਇਤ ਨਹੀਂ ਕਰਦੇ। ਤੁਸੀਂ ਸ਼ਿਕਾਇਤ ਨਹੀਂ ਕਰਦੇ, ਫॉरगिविंग ਹੁੰਦੇ ਹੋ। ਸੋ ਨਿਵਣ ਸੋ ਅੱਖਰ, ਖਵਣ ਗੁਣ, ਜੇਬਾ ਮਣੀਆਂ ਮੰਤ। ਜੇਬਾ ਮਿੱਠੀ, ਮਿੱਠੇ ਬੋਲ। ਕਿ ਤੁਹਾਡੇ ਬੋਲਾਂ 'ਚ, ਕਿਉਂਕਿ ਗੁਰੂ ਸਾਹਿਬ ਨੇ ਇਹ ਵੀ ਯਾਦ ਕਰਵਾਇਆ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਕਿ ਭਾਈ ਇਹ ਤਿੰਨ ਗੁਣ, ਨਿਰਮਾਣਤਾ, ਨਿਮਰਤਾ, ਹਿਊਮਿਲਿਟੀ ਜ਼ਾਹਰ ਹੈ, ਫॉरगिवनेस ਸਹਾਰਨ ਸ਼ਕਤੀ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ। ਹੈ ਮੇਰੀ ਭੈਣੇ, ਜੇ ਇਹ ਤਿੰਨ ਚੀਜ਼ਾਂ ਤੇਰੇ ਕੋਲ ਆ ਜਾਣ ਤਾਂ ਵਸ ਆਵੀ ਕੰਤ। ਫਿਰ ਤਾਂ ਰੱਬ ਤੇਰੇ ਕਾਬੂ 'ਚ ਹੈ, ਤੇਰਾ ਪਿਆਰਾ ਤੇਰੇ ਨਾਲ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।